ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧ ਜਾਈਏ। ਯੂਰਪ ਦੇ ਵਿੱਚ ਗਰਮੀ ਨੇ ਕਹਿੰਦੇ ਰਿਕਾਰਡ ਜਿਹੜੇ ਉਹ ਤੋੜ ਦਿੱਤੇ ਆ। ਯੂਕੇ ਦੇ ਵਿੱਚ, ਫਰਾਂਸ ਦੇ ਵਿੱਚ ਤੇ ਯੂਰਪ ਦੇ ਹੋਰ ਮੁਲਕ ਜਰਮਨੀ, ਬੈਲਜੀਅਮ ਆ, ਉਹਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ 40 ਡਿਗਰੀ ਸੈਲਸੀਅਸ ਤੋਂ ਉੱਤੇ ਤਾਪਮਾਨ ਜਿਹੜਾ ਉਹ ਚਲਾ ਗਿਆ। 104 ਤੋਂ ਉੱਤੇ ਤਾਪਮਾਨ ਗਿਆ। ਉਹ ਕਹਿੰਦੇ ਵੀ ਲੋਕਾਂ ਨੇ ਪਹਿਲੀ ਵਾਰੀ ਇੰਨੀ ਜਿਹੜੀ ਵੱਡੀ ਹੀਟ ਵੇਵ, ਇੰਨੀ ਹਾਈ ਟੈਂਪਰੇਚਰ ਜਿਹੜੇ ਆ ਉਹ ਦਰਜ ਕੀਤੇ ਨੇ। ਸੋ ਉਧਰ ਸਾਊਥ ਵੈਸਟ ਫਰਾਂਸ ਦੇ ਵਿੱਚ ਉੱਥੇ ਦੇ ਜੰਗਲਾਂ ਦੇ ਵਿੱਚ ਅੱਗ ਵੀ ਜਿਹੜੀ ਆ ਉਹ ਲੱਗੀ ਪਈ ਆ, ਜਿਸ ਦੇ ਕਰਕੇ ਕਾਫੀ ਜਿਹੜੀ ਗਰਮੀ ਕਹਿ ਲਓ, ਧੂੰਆਂ ਤੇ ਉਹ ਸਾਰਾ ਕੁਛ ਨਾਲ ਵੱਧਦਾ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਵਾਲੇ ਮੁਲਕ ਇੰਨੀ ਗਰਮੀ ਦੇ ਲਈ ਤਿਆਰ ਨਹੀਂ ਆ। ਹੁਣ ਸਾਇੰਸਦਾਨ ਤਾਂ ਇਹੀ ਕਹਿ ਰਹੇ ਆ ਵੀ ਇਹ ਕਲਾਈਮੇਟ ਚੇਂਜ ਦੀ ਨਿਸ਼ਾਨੀਆਂ ਦੇ ਵਿੱਚੋਂ ਹੀ ਇੱਕ ਹੈਗਾ ਆ, ਜਿਹਦੇ ਕਰਕੇ ਇੰਨੀ ਜ਼ਿਆਦਾ ਗਰਮੀ ਆ ਉਸ ਨੂੰ ਦੇਖਣਾ ਪੈ ਰਿਹਾ ਹੈਗਾ ਆ। ਸੋ ਅੱਗੇ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਯੂਰਪ ਵਾਲੇ ਇਸ ਟਾਈਮ ਗਰਮੀ ਤੋਂ, ਇਹ ਚੱਲ ਰਹੀ ਜਿਹੜੀ ਹੀਟ ਵੇਵ ਆ ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ। ਤੇ ਪਿਛਲੀ ਵਾਰੀ ਵੀ ਜਦੋਂ ਹਰਜੋਤ ਸਿੰਘ ਜੀ ਆਪਣੇ ਹੀ ਇੱਥੇ ਵੈਸਟ ਕੋਸਟ ਦੇ ਉੱਤੇ ਪੋਰਟਲੈਂਡ ਵਾਲਾ ਇਲਾਕਾ ਹੋ ਗਿਆ, ਤੇ ਉਧਰ ਸਿਆਟਲ ਵਾਲੇ ਵਾਸ਼ਿੰਗਟਨ ਤੇ ਓਰੇਗਨ ਦੇ ਵਿੱਚ ਜਦੋਂ ਅੱਤ ਦੀ ਗਰਮੀ ਪਈ ਸੀ, ਦਰਜਨਾਂ ਹੀ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ ਹੀਟ ਵੇਵ ਦੇ ਕਰਕੇ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਏਸੀ ਵਗੈਰਾ ਦੀ ਸੁਵਿਧਾ ਨਹੀਂ ਹੈਗੀ ਸੀ, ਕਿਉਂਕਿ ਉੱਥੇ ਕਦੀ ਇੰਨੀ ਗਰਮੀ ਪਈ ਨਹੀਂ। ਸੇਮ ਥਿੰਗ ਯੂਰਪ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਏਸੀ, ਏਅਰ ਕੰਡੀਸ਼ਨਿੰਗ ਜਿਹੜੀ ਉਹਨਾਂ ਦੇ ਨਹੀਂ ਹੁੰਦੀ, ਕਿਉਂਕਿ ਉੱਥੇ ਇੰਨੀ ਗਰਮੀ ਕਦੀ ਪੈਂਦੀ ਨਹੀਂ। ਤੇ ਹੁਣ ਆ ਚੱਲ ਰਹੀ ਹੀਟ ਵੇਵ ਦੇ ਕਰਕੇ ਹੀਟ ਸਟ੍ਰੋਕਸ ਦਾ ਖਤਰਾ ਵੀ ਲੋਕਾਂ ਦੇ ਵਿੱਚ ਬਣਿਆ ਪਿਆ ਆ। ਰਿਕਾਰਡ ਤੋੜ ਹੀਟ ਵੇਵ ਜਿਹੜੀ ਆ, ਇਹਦੇ ਕਰਕੇ ਜਿਹੜਾ ਤਾਪਮਾਨ ਆ ਉਹ ਬਣਿਆ ਪਿਆ ਆ। ਤੇ ਕਹਿੰਦੇ ਵੀ ਕਈਆਂ ਦੇ ਲਈ ਇਹ ਫੇਟਲ ਵੀ ਸਾਬਤ ਹੋ ਸਕਦਾ ਹੈਗਾ ਆ। ਉਧਰ ਫਰਾਂਸ ਦੇ ਵਿੱਚ 70 ਸਕੁਅਰ ਮੀਲ ਇਲਾਕੇ ਦੇ ਵਿੱਚ 19,300 ਹੈਕਟਰ ਦੇ ਵਿੱਚ ਜਿਹੜੀ ਅੱਗਾਂ ਆ ਉਹ ਫੈਲੀਆਂ ਪਈਆਂ ਆ। 12 ਜੁਲਾਈ ਤੋਂ ਬੋਰਡੋਕਸ ਜਿਹੜਾ ਇਲਾਕਾ ਹੈ ਉੱਥੇ ਅੱਗ ਲੱਗੀ ਪਈ ਹੈ, ਜਿਹਦੇ ਕਰਕੇ 34,000 ਉਹਨਾਂ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪਿਆ ਆ। 2,000 ਤੋਂ ਵੱਧ ਫਾਇਰ ਫਾਈਟਰ, 8 ਵਾਟਰ ਬੰਬਰ ਏਅਰਕ੍ਰਾਫਟ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਉੱਥੇ ਫਰਾਂਸ 'ਚ ਲੱਗੇ ਪਏ ਨੇ ਜੀ। ਇਸੇ ਤਰ੍ਹਾਂ ਜੇ ਦੱਸਦੇ ਜਾਈਏ, ਕਹਿੰਦੇ ਵੀ 40 ਮਿਲੀਅਨ ਲੋਕ ਹੀਟ ਅਲਰਟ ਦੇ ਅੰਡਰ ਆ USA ਦੇ ਵਿੱਚ। ਦੱਸਦੇ ਜਾਈਏ UK ਦੇ ਵਿੱਚ ਵੀ ਟੈਂਪਰੇਚਰ ਬਹੁਤ ਹਾਈ ਆ, ਜਿਸ ਤਰ੍ਹਾਂ ਤੁਸੀਂ ਦੱਸਿਆ। ਸਦਰਨ ਤੇ ਵੈਸਟਰਨ ਯੂਰਪ ਦੇ ਵਿੱਚ 1100 ਬੰਦਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਆ ਹੀਟ ਦੇ ਨਾਲ। ਤੇ ਵਾਈਲਡ ਫਾਇਰ ਸਪੇਨ ਤੇ ਫਰਾਂਸ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਹੌਟ ਰੈਕਰਡਸ ਆਊਟਪਲੇ ਸਕੂਲ ਰੈਕਰਡਸ 10 ਤੋਂ 1 ਦੇ ਮੁਕਾਬਲੇ। ਸੋ ਹਰ ਇੱਕ ਜੋ ਕਹਿੰਦੇ ਹੀਟ ਵੇਵ ਆ ਜੋ ਆ ਰਹੀ ਆ, ਇਹ ਗਲੋਬਲ ਵਾਰਮਿੰਗ ਕਰਕੇ ਆ। ਕਲਾਈਮੇਟ ਸਾਇੰਟਿਸਟ ਪ੍ਰਿੰਸਟਨ ਯੂਨੀਵਰਸਿਟੀ ਦੇ ਦੱਸ ਰਹੇ ਹੈਗੇ ਆ। ਨਿਊਯਾਰਕ, ਬੋਸਟਨ, ਫਿਲਾਡੈਲਫੀਆ ਦੇ ਵਿੱਚ ਵੀ ਗਰਮੀ ਬਹੁਤ ਪੈਣ ਜਾ ਰਹੀ ਆ ਇਸ ਹਫਤੇ ਦੇ ਵਿੱਚ। ਬੋਸਟਨ ਨੈਸ਼ਨਲ ਸਰਵਿਸ ਨੇ ਟਵੀਟ ਕੀਤਾ, ਉੱਥੇ ਵੀ 100 ਡਿਗਰੀ ਤੱਕ ਟੈਂਪਰੇਚਰ ਪਹੁੰਚੂਗਾ। ਐਲਬਨੀ ਨਿਊਯਾਰਕ 'ਚ 84 ਡਿਗਰੀ ਦੇ ਲਾਗੇ ਛਾਗੇ, ਕਿਉਂਕਿ ਇਹ ਬੜਾ ਸਨੋ ਵਾਲਾ ਏਰੀਆ, ਬੜੇ ਠੰਡੇ ਏਰੀਆ, ਇੱਥੇ ਵੀ ਇੰਨੀ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਹੈਗੀ ਆ। ਜਰਮਨੀ ਨੇ ਰਿਕਾਰਡ ਕੀਤਾ ਹੈ ਇੰਨੀ ਜ਼ਿਆਦਾ ਹੀਟ, ਉੱਥੇ 39.3 ਡਿਗਰੀ ਸੈਂਟੀਗ੍ਰੇਡ ਪੂਰਾ ਰਿਕਾਰਡ ਆ। 104 ਡਿਗਰੀ ਫਾਰਨਹਾਈਟ ਦੇ ਕਰੀਬ ਇਹ ਬਣਦਾ ਹੈਗਾ। ਯੂਰਪ ਦੇ ਵਿੱਚ ਜੋ ਹੀਟ ਵੇਵ ਚੱਲ ਰਹੀ ਆ ਉਹ ਮਿਡਲ ਆਫ ਨੈਕਸਟ ਵੀਕ ਤੱਕ ਚੱਲਦੀ ਰਹੂਗੀ। ਸੋ ਕਾਫੀ 10 ਕੁ ਦਿਨ ਹੋਰ ਚੱਲੂਗੀ। ਫਰਾਂਸ, UK, ਸਵਿਟਜ਼ਰਲੈਂਡ, ਇਹ ਸਾਰੇ ਮੁਲਕ ਬਹੁਤ ਬੁਰੀ ਤਰ੍ਹਾਂ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਆ। ਵੈਸਟਰਨ ਯੂਰਪ ਦੇ ਵਿੱਚ ਹੀਟ ਇੰਨੀ ਜ਼ਿਆਦਾ ਆ, ਉਹਦੇ ਨਾਲ ਅੱਗਾਂ ਬਹੁਤ ਲੱਗ ਰਹੀਆਂ ਹੈਗੀਆਂ ਆ। ਸੋ ਅੱਗਾਂ ਬੁਝਾਉਣ ਦੇ ਲਈ ਵੀ ਬਹੁਤ ਜਿਹੜੀ ਇੱਕ ਤਰ੍ਹਾਂ ਦੇ ਨਾਲ ਪ੍ਰੋਬਲਮ ਆ ਰਹੀ ਹੈਗੀ ਆ। ਬੈਲਜੀਅਮ ਦੇ ਵਿੱਚ ਵੀ ਕੋਡ ਰੈੱਡ ਅਲਰਟ ਕਰ ਦਿੱਤਾ ਗਿਆ ਆ ਵੀ ਉੱਥੇ ਵੀ ਟੈਂਪਰੇਚਰ ਬਹੁਤ ਹਾਈ ਹੋਊਗਾ। ਜਰਮਨੀ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ 104 ਡਿਗਰੀ ਦੇ ਕਰੀਬ ਟੈਂਪਰੇਚਰ ਪਹੁੰਚ ਗਿਆ। ਸਵੀਡਨ 'ਚ 95 ਡਿਗਰੀ ਦੇ ਕਰੀਬ। ਫਰਾਂਸ ਦੇ ਵਿੱਚ 108.3 ਡਿਗਰੀ ਟੈਂਪਰੇਚਰ ਫਾਰਨਹਾਈਟ ਉੱਥੇ ਪਹੁੰਚ ਗਿਆ ਹੈਗਾ। ਜੀ ਬਿਲਕੁਲ। ਸੋ ਉੱਥੇ ਹਰਜੋਤ ਸਿੰਘ ਜੀ ਬਿਲਕੁਲ ਰਿਕਾਰਡ ਜਿਹੜੇ ਉਹ ਟੁੱਟੇ ਆ। 104.5 ਫਾਰਨਹਾਈਟ ਈਸਟ ਇੰਗਲੈਂਡ ਦੇ ਇਲਾਕੇ ਦੇ ਵਿੱਚ ਹੋਇਆ ਆ। ਹੁਣ ਤੱਕ ਦਾ ਸਭ ਤੋਂ ਗਰਮ ਤਾਪਮਾਨ
ਜਿਹੜੀ ਇਹ ਮੁੱਢਲੇ ਜਿਹੜੇ ਰਿਕਾਰਡ ਕੀਤੇ ਗਏ ਆ ਉਸ ਦੇ ਵਿੱਚ ਦੇਖਿਆ ਗਿਆ ਆ। ਸੋ ਲੰਡਨ ਦੀ ਜਿਹੜੀ ਫਾਇਰ ਬ੍ਰਿਗੇਡ ਆ ਉਹਨਾਂ ਨੇ ਮੇਜਰ ਇਨਸੀਡੈਂਟ ਉਸ ਨੂੰ ਡਿਕਲੇਅਰ ਕਰ ਦਿੱਤਾ ਆ। ਲੰਡਨ ਦੇ ਕਈ ਇਲਾਕਿਆਂ ਦੇ ਵਿੱਚ ਕਾਫੀ ਸਰਜ ਹੋਈ ਅੱਗਾਂ ਦੇ ਜਿਹੜੇ ਆ ਉਹ ਮਾਮਲੇ ਦੇ ਵਿੱਚ। ਮਿਲੀਅਨਸ ਆਫ ਜਿਹੜੇ ਯੂਰਪ ਦੇ ਵਿੱਚ ਰਹਿ ਰਹੇ ਆ, ਬ੍ਰਿਟੇਨ ਦੇ ਵਿੱਚ ਰਹਿ ਰਹੇ ਲੋਕ ਆ, ਉਹਨਾਂ ਨੂੰ 25 ਡਿਗਰੀ ਸੈਲਸੀਅਸ ਤੋਂ ਵੱਧ ਦਾ ਤਾਪਮਾਨ ਜਿਹੜਾ ਉਹ ਸਹਿਣਾ ਪੈ ਰਿਹਾ, ਜੋ ਕਿ ਉੱਥੇ ਦੇ ਹਿਸਾਬ ਦੇ ਨਾਲ ਕਾਫੀ ਤੇਜ਼ ਹੁੰਦਾ ਸੀ। ਕੈਂਬਰਿਜ ਦੇ ਵਿੱਚ 2019 ਚ ਇਸ ਤੋਂ ਪਹਿਲਾਂ ਸਭ ਤੋਂ ਵੱਧ ਉਸ ਮੁਲਕ ਦਾ ਤਾਪਮਾਨ ਨੋਟ ਕੀਤਾ ਗਿਆ ਸੀ 38.7 ਡਿਗਰੀ ਸੈਲਸੀਅਸ, ਜੋ ਕਿ ਹੁਣ ਵੱਧ ਕੇ ਰਿਕਾਰਡ ਟੁੱਟਾ ਹੈ 40.3 ਡਿਗਰੀ ਸੈਲਸੀਅਸ ਦੇ ਹਿਸਾਬ ਦੇ ਨਾਲ। ਸੋ ਕਾਫੀ ਮਾਹੌਲ ਜਿਹੜਾ ਆ ਉੱਥੇ ਖਰਾਬ ਚੱਲ ਰਿਹਾ ਆ। ਸੋ ਜਿੱਦਾਂ ਪਹਿਲਾਂ ਵੀ ਕਿਹਾ ਵੀ ਕਲਾਈਮੇਟ ਚੇਂਜ ਦੇ ਕਰਕੇ ਸੋਕੇ, ਉਹਦੇ ਕਰਕੇ ਫਿਰ ਹਰਜੋਤ ਸਿੰਘ ਜੀ ਅੱਗਾਂ ਤੇ ਨਾਲ ਦੇ ਨਾਲ ਅੱਤ ਦੀ ਜਿਹੜੀ ਗਰਮੀ ਆ ਉਹ ਬਣੀ ਪਈ ਆ ਦੁਨੀਆ ਭਰ ਦੇ ਵਿੱਚ। ਹੁਣ ਜਿਹੜੀ ਹਰਜੋਤ ਸਿੰਘ ਜੀ ਪਾਪੂਲੇਸ਼ਨ ਆ, ਕਹਿੰਦੇ ਆ ਵੀ 30 ਤੋਂ 40% ਪਾਪੂਲੇਸ਼ਨ ਇਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਰਹਿ ਰਹੀ ਆ ਜਿੱਥੇ ਕਲਾਈਮੇਟ ਚੇਂਜ ਦੇ ਬਹੁਤ ਭੈੜੇ ਅਸਰ ਦੇਖਣ ਨੂੰ ਮਿਲ ਰਹੇ ਆ, ਜਿੱਥੇ ਨਾ ਰਹਿਣ ਯੋਗ ਵਾਲੇ ਤਾਪਮਾਨ ਆ ਉਹ ਬਣਦੇ ਜਾ ਰਹੇ ਆ। ਸੋ ਉਹਨਾਂ ਇਲਾਕਿਆਂ 'ਚ ਲੋਕਾਂ ਨੇ ਫਿਰ ਮੂਵ ਹੋਣਾ ਆ, ਕਿਤੇ ਹੋਰ ਜਾਣਗੇ। ਸੋ ਕਾਫੀ ਕੁਛ ਹਫੜਾ ਦਫੜੀ ਪੂਰੀ ਦੁਨੀਆ ਭਰ ਦੇ ਵਿੱਚ ਇਸ ਦੇ ਕਰਕੇ ਜਿਹੜੀ ਉਹ ਹੋਵੇਗੀ। ਕਈਆਂ ਨੇ ਆਪਣੇ ਜਿਹੜੇ ਸਟੋਰ ਆ ਉਹ ਬੰਦ ਕਰ ਦਿੱਤੇ ਹੀਟ ਵੇਵ ਦੇ ਕਰਕੇ, ਕਿਉਂਕਿ ਉੱਥੇ ਵੀ ਜਿਹੜੇ ਟੈਂਪਰੇਚਰ ਨੂੰ ਕੰਟਰੋਲ ਕਰਨ ਵਾਲੀਆਂ ਚੀਜ਼ਾਂ ਬਹੁਤੀਆਂ ਨਹੀਂ ਲੱਗੀਆਂ ਹੈਗੀਆਂ, ਤੇ ਕਹਿੰਦੇ ਵੀ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਵੀ ਆਪਣੇ ਇੰਪਲਾਈਜ਼ ਨੂੰ ਇੰਨੀ ਗਰਮੀ ਦੇ ਵਿੱਚ ਕੰਮ ਕਰਾ ਕੇ। ਸੋ ਕਾਫੀ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਨਾਜ਼ੁਕ ਆ, ਤੇ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ US ਦੇ ਵਿੱਚ ਵੀ 40 ਮਿਲੀਅਨ ਤੋਂ ਵੱਧ ਜਿਹੜੀ ਪਾਪੂਲੇਸ਼ਨ ਆ ਉਹ ਇਸ ਟਾਈਮ ਹੀਟ ਵੇਵ ਵਾਰਨਿੰਗਸ ਦੇ ਅੰਡਰ ਚੱਲ ਰਹੀ ਹੈਗੀ ਆ। ਜੀ ਬਿਲਕੁਲ, USA ਦੇ ਵਿੱਚ 60 ਮਿਲੀਅਨ ਲੋਕ ਇਸ ਹੀਟ ਦਾ ਇਫੈਕਟ ਹੋ ਰਿਹਾ ਉਹਨਾਂ ਦੇ ਉੱਤੇ। ਜੇ ਯੂਰਪ ਦੀਆਂ ਮੁਲਕਾਂ ਦੀ ਗੱਲ ਕਰਦੇ ਜਾਈਏ, ਆਸਟਰੀਆ, ਬੈਲਜੀਅਮ, ਬੋਸਨੀਆ, ਕ੍ਰੋਏਸ਼ੀਆ, ਚੈਕ ਰਿਪਬਲਿਕ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਇਰਲੈਂਡ, ਇਟਲੀ, ਨੀਦਰਲੈਂਡ, ਪੋਲੈਂਡ, ਪੁਰਤਗਾਲ, ਸਰਬੀਆ, ਸਲੋਵੇਕੀਆ, ਸਲੋਵੇਨੀਆ, ਸਪੇਨ, ਸਵਿਟਜ਼ਰਲੈਂਡ, UK ਸਾਰਿਆਂ 'ਚ ਹੀਟ ਵਾਰਨਿੰਗ ਇਸ਼ੂ ਕੀਤੀ ਗਈ ਆ। ਸਵੀਡਨ ਦੇ ਵਿੱਚ ਵੀ ਹੀਟ ਵਾਰਨਿੰਗ ਆ, ਐਕਸਟ੍ਰੀਮਲੀ ਹਾਈ ਟੈਂਪਰੇਚਰ ਉਹਨਾਂ ਦਾ ਜਿਹੜਾ ਸਦਰਨ ਪਾਰਟ ਹੈਗਾ। 60 ਮਿਲੀਅਨ ਲੋਕ USA ਦੇ ਵਿੱਚ 100 ਡਿਗਰੀ ਤੋਂ ਵੱਧ ਦਾ ਟੈਂਪਰੇਚਰ, 100 ਡਿਗਰੀ ਤੋਂ ਵੱਧ ਫਾਰਨਹਾਈਟ ਟੈਂਪਰੇਚਰ ਦੇਖਣਗੇ। ਖਾਸ ਕਰਕੇ ਟੈਕਸਸ, ਓਕਲਾਹੋਮਾ ਤੇ ਕੈਂਸਸ ਏਰੀਆ ਬਹੁਤ ਬੁਰੀ ਤਰ੍ਹਾਂ ਇਫੈਕਟ ਆ। ਕੈਲੀਫੋਰਨੀਆ 'ਚ ਸੈਂਟਰਲ ਵੈਲੀ, ਸੈਕਰਾਮੈਂਟੋ ਤੋਂ ਲੈ ਕੇ ਉਧਰ ਫ੍ਰਿਜ਼ਨੋ, ਬੇਕਰਸਫੀਲਡ 108 109 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੀ ਜਿਹੜੀ ਆਸ ਹੈਗੀ ਆ। ਇਸੇ ਤਰ੍ਹਾਂ ਜੇ ਦੱਸਦੇ ਜਾਈਏ, ਕਹਿੰਦੇ ਪਈ ਕਿਸ ਤਰ੍ਹਾਂ ਆਪਾਂ ਨੂੰ ਬਚਣਾ ਚਾਹੀਦਾ ਆ ਇਸ ਹੀਟ ਦੇ ਵਿੱਚ। ਸਭ ਤੋਂ ਜ਼ਿਆਦਾ ਕਹਿੰਦੇ ਪਾਣੀ ਪੀਓ, ਹਾਈਡਰੇਟ ਯੂਰਸੈਲਫ, ਇਹ ਬਹੁਤ ਜ਼ਰੂਰੀ ਆ। ਤੇ ਠੰਡੇ ਪਾਣੀ ਦੇ ਨਾਲ ਬਾਥ ਲਓ, ਤੇ ਕੋਲਡ ਵਾਸ਼ ਰੈਗ ਆਪਣੀ ਗਰਦਨ ਦੇ ਉੱਤੇ ਜਾਂ ਰਿਸਟ ਦੇ ਉੱਤੇ ਵਰਤੋ, ਤੇ ਬਾਕਸ ਫੈਨ ਵਰਤੋ। ਆਪਣੇ ਜਿਹੜੇ ਸਾਰੇ ਬਲਾਈਂਡਸ ਆ ਘਰ ਦੇ ਜਾਂ ਕਰਟਨਸ ਆ ਉਹਨਾਂ ਨੂੰ ਬੰਦ ਕਰਕੇ ਰੱਖੋ। ਤੇ ਜੇ ਕਿਸੇ ਦੇ ਜਿੱਥੇ ਬੇਸਮੈਂਟ ਆ, ਉਹ ਕਹਿੰਦੇ ਵੀ ਬੇਸਮੈਂਟ 100, ਕਿਉਂਕਿ ਬੇਸਮੈਂਟ ਠੰਡੀ ਹੁੰਦੀ ਹੈਗੀ ਆ। ਤੇ ਰੈਫ੍ਰਿਜੀਰੇਟ ਜਾਂ ਫਰੀਜ਼ ਬਲੈਂਕਟ ਕਲੋਥਿੰਗ ਨਾ ਕਰੋ, ਤੇ ਡੋਰ ਵਗੈਰਾ ਸਾਰੇ ਆਪਣੇ ਬੰਦ ਕਰਕੇ ਰੱਖੋ। ਐਨਰਜੀ ਐਫੀਸ਼ੀਐਂਟਸ ਲਾਈਟ ਬਲਬਸ ਲਾਓ, ਤੇ ਜਿਹੜੇ ਡੋਰ ਤੁਸੀਂ ਯੂਜ਼ ਨਹੀਂ ਕਰਦੇ ਉਹਨਾਂ ਨੂੰ ਬੰਦ ਕਰਕੇ ਰੱਖੋ। ਐਗਜ਼ੌਸਟ ਫੈਨ ਯੂਜ਼ ਕਰੋ ਕਿਚਨ ਜਾਂ ਬਾਥਰੂਮ ਦੇ ਵਿੱਚ ਹੈਗੇ ਆ। ਤੇ ਜੇ ਤੁਸੀਂ ਕੁੱਕ ਵਗੈਰਾ ਕਰਨਾ ਹੈਗਾ, ਸਲੋ ਕੁੱਕਰ ਯੂਜ਼ ਕਰੋ ਆਊਟਸਾਈਡ ਇਨ ਦ ਮਾਰਨਿੰਗ ਦੇ ਵਿੱਚ ਟਰਾਈ ਕਰੋ ਕੁੱਕ ਕਰਨ ਦੀ। ਤੇ ਫਰੋਜ਼ਨ ਟਰੀਟਸ ਜਿਹੜੀਆਂ ਆ ਉਹਨਾਂ ਨੂੰ ਵਰਤੋ।